ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਕੁਛ ਤੇ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ। ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਿਆ ਵੀ ਖਬਨੀ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਨੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ, ਸਾਰੇ ਭਾਰਤ ਦੇ ਵਿੱਚੋਂ ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ, ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸੇ ਬੋਲ ਕੇ ਪ੍ਰੈਸ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ। ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਅਰਾ ਦਿੰਦੇ ਆ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ 'ਤੇ ਧਰਤਾ। ਮੈਂ ਇਹ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ। ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠ ਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ, ਤੇ ਜਿੱਦੇ ਮਨਜੀਤ ਨੇਰ ਹੋਰਿਆਂ ਨੂੰ 3 ਨੂੰ ਸਜ਼ਾ ਕਰਨੀ ਸੀ ਜੱਜ ਨੇ। ਫਤਿਹ ਸਿੰਘ ਜੱਜ ਤੀ, ਸਰਦਾਰਾਂ ਦਾ ਮੁੰਡਾ ਤੀ, ਪਤਾ ਸਾਨੂੰ ਲੱਗ ਗਿਆ ਦੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਕੁਛ ਤੇ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ, ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਰੇ ਲੱਗੇ ਜੀ, ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ। ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਿਆ ਵੀ ਖਬਨੀ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ, ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ, ਕੋਈ ਵੀ ਸਰਕਾਰ ਸੀ ਕੱਪੜੇ ਦਾ ਹੁੰਦਾ। ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ, ਸਾਰੇ ਭਾਰਤ ਦੇ ਵਿੱਚੋਂ ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ
10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ ਹੈ। 3 ਰੁਪਈਆਂ 'ਚ ਇੱਕ ਝੰਡਾ ਬਣਿਆ ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਇਹ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣੋ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ, ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ ਤੇ ਅੰਦੋਲਨ ਤੁਸੀਂ ਜਿੱਤ ਕੇ ਆਏ ਹੋ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ। ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ, ਤੁਸੀਂ ਉਸ ਅੰਦੋਲਨ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ ਤੇ ਅੰਦੋਲਨ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨੀ ਹੈ। ਜਿਹੜਾ ਮੋਦੀ ਕਹਿੰਦਾ ਸੀ ਮੈਂ ਫਕੀਰ ਹਾਂ, ਮੇਰੇ ਕੋਲੇ ਕੱਲਾ ਝੋਲਾ ਹੈ। ਪਰਸੋਂ ਵਾਲੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਪਹਿਲੇ ਸਫ਼ੇ ਤੇ ਖਬਰ ਲੱਗੀ ਹੈ 2 ਅਰਬ 23 ਕਰੋੜ ਰੁਪਈਆ ਉਹਦੇ ਕੋਲੇ। 2 ਅਰਬ 23 ਕਰੋੜ ਰੁਪਈਆ। ਉਹ ਫਕੀਰਾ, ਮੈਂ ਤੈਨੂੰ ਪੁੱਛਦਾ ਤੇਰੇ ਕੋਲ ਪੈਸੇ ਕਿੱਥੋਂ ਆ ਗਏ? ਦੱਸ। ਤੂੰ ਤਾਂ ਫਕੀਰ ਸੀ, ਤੂੰ ਤਾਂ ਚਾਹ ਕਰਨ ਵਾਲਾ ਬੰਦਾ ਸੀ। ਇਹ ਇਸ ਤਰੀਕੇ ਨਾਲ ਕੰਪਨੀ ਧਨ ਇਕੱਠਾ ਕਰਦੇ ਨੇ। ਤੁਹਾਨੂੰ ਵਧਾਈ ਦਿੰਦਾ, ਖਾਸ ਕਰਕੇ ਕਮੇਟੀ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਮਤਲਬ ਲੰਮੇ ਸਮੇਂ ਤੋਂ ਏਕਤਾ ਰੱਖੀ ਹੈ। ਪਰ ਇੱਕ ਦੁੱਖ ਵੀ ਹੈ, ਸਾਡੇ ਜਿਹੜੇ ਕਮੇਟੀ ਦੇ ਆਗੂ ਨੇ ਉਮਰ ਦੇ ਹਿਸਾਬ ਨਾਲ ਸਾਨੂੰ ਵਿਛੋੜਾ ਵੀ ਦੇ ਰਹੇ ਨੇ। ਉਹ ਵੀ ਸਭ ਵੱਡੀ ਦੁੱਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ, ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ। ਚਾਹੇ ਕੁਛ ਤੇ ਰਾਜੀ ਰਹੋ, ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ। ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਕਿ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਬਰ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਰ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ ਹੈ। 3 ਰੁਪਈਆਂ 'ਚ ਇੱਕ ਝੰਡਾ ਬਣਿਆ ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ
ਪੁਲਿਸ ਨੇ ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਅਰਾ ਦਿੰਦੇ ਆ ਵੀ ਇਹ ਗੱਠਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ, ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ ਤੇ ਜਿੱਦੇ ਮਨਜੀਤ ਨੇਰ ਹੋਰਿਆਂ ਨੂੰ ਤਿੰਨਾਂ ਨੂੰ ਸਜ਼ਾ ਕਰਨੀ ਸੀ ਜੱਜ ਨੇ। ਫਤਿਹ ਸਿੰਘ ਜੱਜ ਤੀ, ਸਰਦਾਰਾਂ ਦਾ ਮੁੰਡਾ ਤੀ, ਪਤਾ ਸਾਨੂੰ ਲੱਗ ਗਿਆ ਦੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਅਰੇ ਲਾਉਂਗਾ, ਚਾਹੇ ਕੋਸੋ ਤੇ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਅਰਾ ਲਾਤਾ, ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਅਰੇ ਲੱਗੇ ਜੀ, ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ, ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਾਮਨੀ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਾਮਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ, ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ, ਕੋਈ ਵੀ ਸਰਕਾਰ ਸੀ ਕੱਪੜੇ ਦਾ ਹੁੰਦਾ। ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਇਹ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣੋਂ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ, ਤੇ ਅੰਦੋਲਨ ਤੁਸੀਂ ਜਿੱਤ ਕੇ ਆਏ ਹੋ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ। ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ, ਤੁਸੀਂ ਉਸ ਅੰਦੋਲਨ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ ਤੇ ਅੰਦੋਲਨ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ।
मैं एको ही गल कह के अपनी गल समाप्त करनी है। जेड़ा मोदी कहता जी मैं फकीर हाँ, मेरे कोले कल्ला झोला है। परसों वाले पंजाबी ट्रिब्यून के अखबार के पहले सफे ते खबर लगी है 2 अरब 23 करोड़ रुपया, 2 अरब 23 करोड़ रुपया। वो फकीरा मैं तेन पूछता तेरे को पैसे कितों आ गए? दस, तू तो फकीर थी, तू तो चाह करने वाला बंदा थी। ये इस तरीके कंपनी धन इकट्ठा करते हैं। सोनू बधाई दिना, खास करके कमेटी को बधाई दिना जिहड़ियां ने मतलब लंबे समय से एकता रखी है। पर एक दुख भी है, साडे जिहड़े कमेटी के आगू ने उम्र के हिसाब नाल सानू पिछोड़ा भी दे रहे हैं, वो भी सब बड़ी दुख की गल है। वाहिगुरू जी का खालसा, वाहिगुरू जी की फतेह। कहे मैं जेल के नाल अंदर वग जा साथियों दे, ते जे जज ने अज सजा करती मैं ये मुर्दाबाद के नारे लाऊंगा, चाहे कुछ राजी रहो गुस्सा रहो। मेरे बोलते बोलते सुनेहा आ गया भी 20 साल की सजा करती, मैं उत्थे ही नारा लाता। अज राष्ट्रीय झंडा कहते ने भी कोठियां ते लाउणा है। लोकां नूं भुलेखा भी खबनी भारतीय जनता पार्टी नूं जिहड़ी जज के राष्ट्रीय झंडे तो नफरत करती थी, ਉਹਨੂੰ ਖਾਣੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ, ਸਾਰੇ ਭਾਰਤ ਦੇ ਵਿੱਚੋਂ ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸੇ ਬੋਲ ਕੇ ਪ੍ਰੈਸ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ। ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਰਾ ਦਿੰਦੇ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ। ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠ ਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ। ਤੇ ਜਿੱਦੇ ਮਨਜੀਤ ਨੇਰ ਹੋਰਿਆਂ ਨੂੰ ਤਿੰਨਾਂ ਨੂੰ ਸਜ਼ਾ ਕਰਨੀ ਸੀ ਜੱਜ ਨੇ। ਫਤਿਹ ਸਿੰਘ ਜੱਜ ਤੀ, ਸਰਦਾਰਾਂ ਦਾ ਮੁੰਡਾ ਤੀ, ਪਤਾ ਸਾਨੂੰ ਲੱਗ ਗਿਆ ਦੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਊਂਗਾ, ਚਾਹੇ ਕੁਛ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ, ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਰੇ ਲੱਗੇ ਜੀ। ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ, ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਬਨੀ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ
ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ। ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ, ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ। ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ ਹੈ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਇਹ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣੋ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ, ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ ਤੇ ਅੰਦੋਲਨ ਤੁਸੀਂ ਜਿੱਤ ਕੇ ਆਏ ਹੋ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ। ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ, ਤੁਸੀਂ ਉਸ ਅੰਦੋਲਨ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ ਤੇ ਅੰਦੋਲਨ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨੀ ਹੈ। ਜਿਹੜਾ ਮੋਦੀ ਕਹਿੰਦਾ ਸੀ ਮੈਂ ਫਕੀਰ ਹਾਂ, ਮੇਰੇ ਕੋਲੇ ਕੱਲਾ ਝੋਲਾ ਹੈ। ਪਰਸੋਂ ਵਾਲੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਪਹਿਲੇ ਸਫ਼ੇ ਤੇ ਖਬਰ ਲੱਗੀ ਹੈ 2 ਅਰਬ 23 ਕਰੋੜ ਰੁਪਈਆ ਉਹਦੇ ਕੋਲੇ 2 ਅਰਬ 23 ਕਰੋੜ ਰੁਪਈਆ। ਉਹ ਫਕੀਰਾ, ਮੈਂ ਤੈਨੂੰ ਪੁੱਛਦਾ ਤੇਰੇ ਕੋਲ ਪੈਸੇ ਕਿੱਥੋਂ ਆ ਗਏ? ਦੱਸ। ਤੂੰ ਤਾਂ ਫਕੀਰ ਸੀ, ਤੂੰ ਤਾਂ ਚਾਹ ਕਰਨ ਵਾਲਾ ਬੰਦਾ ਸੀ। ਇਹ ਇਸ ਤਰੀਕੇ ਨਾਲ ਕੰਪਨੀਆਂ ਧਨ ਇਕੱਠਾ ਕਰਦੇ ਨੇ। ਤੁਹਾਨੂੰ ਵਧਾਈ ਦਿੰਦਾ, ਖਾਸ ਕਰਕੇ ਕਮੇਟੀ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਮਤਲਬ ਲੰਮੇ ਸਮੇਂ ਤੋਂ ਏਕਤਾ ਰੱਖੀ ਹੈ। ਪਰ ਇੱਕ ਦੁੱਖ ਵੀ ਹੈ, ਸਾਡੇ ਜਿਹੜੇ ਕਮੇਟੀ ਦੇ ਆਗੂ ਨੇ ਉਮਰ ਦੇ ਹਿਸਾਬ ਨਾਲ ਸਾਨੂੰ ਵਿਛੋੜਾ ਵੀ ਦੇ ਰਹੇ ਨੇ। ਉਹ ਵੀ ਸਭ ਵੱਡੀ ਦੁੱਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ, ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ। ਚਾਹੇ ਕੁਛ ਤੇ ਰਾਜੀ ਰਹੋ, ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਨਾਰਾ ਲਾਤਾ। ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਕਿ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਬਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਨੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ ਹੈ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ
ਤੇ ਉਹ ਝੰਡਾ ਕਿੱਥੇ ਲਾਊਗਾ। ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਅਰਾ ਦਿੰਦੇ ਆ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ। ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠ ਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ, ਤੇ ਜਿੱਦਾਂ ਮਨਜੀਤ ਨੇਰ ਹੋਰਿਆਂ ਨੂੰ 3 ਨੂੰ ਸਜ਼ਾ ਕਰਨੀ ਸੀ ਜੱਜ ਨੇ। ਫਤਿਹ ਸਿੰਘ ਜੱਜ ਤੀ, ਸਰਦਾਰਾਂ ਦਾ ਮੁੰਡਾ ਤੀ, ਪਤਾ ਸਾਨੂੰ ਲੱਗ ਗਿਆ ਦੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਅਰੇ ਲਾਉਂਗਾ, ਚਾਹੇ ਕੋਸੋ ਤੇ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਅਰਾ ਲਾਤਾ, ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਅਰੇ ਲੱਗੇ ਜੀ, ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ। ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਿਆ ਵੀ ਖਮਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਮਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ, ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ, ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ। ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ, ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣਾਂ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ, ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ।
ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ ਤੇ ਦੋਲਣ ਤੁਸੀਂ ਜਿੱਤ ਕੇ ਆਇਓ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ, ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ। ਤੁਸੀਂ ਉਸ ਦੋਲਣ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ ਤੇ ਦੋਲਣ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨੀ ਹੈ। ਜਿਹੜਾ ਮੋਦੀ ਕਹਿੰਦਾ ਸੀ ਮੈਂ ਫਕੀਰ ਹਾਂ, ਮੇਰੇ ਕੋਲੇ ਕੱਲਾ ਝੋਲਾ ਹੈ। ਪਰਸੋਂ ਵਾਲੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਪਹਿਲੇ ਸਫ਼ੇ ਤੇ ਖਬਰ ਲੱਗੀ ਹੈ 2 ਅਰਬ 23 ਕਰੋੜ ਰੁਪਈਆ ਉਹਦੇ ਕੋਲੇ 2 ਅਰਬ 23 ਕਰੋੜ ਰੁਪਈਆ। ਉਹ ਫਕੀਰਾ, ਮੈਂ ਤੈਨੂੰ ਪੁੱਛਦਾ ਤੇਰੇ ਕੋਲ ਪੈਸੇ ਕਿੱਥੋਂ ਆ ਗਏ? ਦੱਸ, ਤੂੰ ਤਾਂ ਫਕੀਰ ਸੀ, ਤੂੰ ਤਾਂ ਚਾਹ ਕਰਨ ਵਾਲਾ ਬੰਦਾ ਸੀ। ਇਹ ਇਸ ਤਰੀਕੇ ਨਾਲ ਕੰਪਨੀ ਉਹ ਧਨ ਇਕੱਠਾ ਕਰਦੇ ਨੇ। ਤੁਹਾਨੂੰ ਵਧਾਈ ਦਿੰਦਾ, ਖਾਸ ਕਰਕੇ ਕਮੇਟੀ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਮਤਲਬ ਲੰਮੇ ਸਮੇਂ ਤੋਂ ਏਕਤਾ ਰੱਖੀ ਹੈ। ਪਰ ਇੱਕ ਦੁੱਖ ਵੀ ਹੈ, ਸਾਡੇ ਜਿਹੜੇ ਕਮੇਟੀ ਦੇ ਆਗੂ ਨੇ ਉਮਰ ਦੇ ਹਿਸਾਬ ਨਾਲ ਸਾਨੂੰ ਵਿਛੋੜਾ ਵੀ ਦੇ ਰਹੇ ਨੇ, ਉਹ ਵੀ ਸਭ ਵੱਡੀ ਦੁੱਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ, ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਕੁਛ ਤੇ ਰਾਜੀ ਰਹੋ, ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ। ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਕਿ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਬਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਨੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ, ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ। ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਅਰਾ ਦਿੰਦੇ ਆ ਵੀ ਇਹ ਗੱਠਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ। ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ, ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ। ਤੇ ਜਿੱਦਾਂ ਮਨਜੀਤ ਨੇਰ ਹੋਰਿਆਂ ਨੂੰ 3 ਨੂੰ ਸਜ਼ਾ ਕਰਨੀ ਸੀ ਜੱਜ ਨੇ, ਫਤਿਹ ਸਿੰਘ ਜੱਜ ਸੀ, ਸਰਦਾਰਾਂ ਦਾ ਮੁੰਡਾ ਸੀ, ਪਤਾ ਸਾਨੂੰ ਲੱਗ ਗਿਆ ਸੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ, ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਕੁਛ ਤੇ ਰਾਜੀ ਰਹੋ, ਗੁੱਸਾ ਰਹੋ।
ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ। ਮੈਂ ਉੱਥੇ ਹੀ ਨਾਰਾ ਲਾਤਾ, ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਰੇ ਲੱਗੇ ਜੀ, ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ। ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਮਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਮਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ, ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ, ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ। ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ, ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਝੰਡਾ ਕਾਹਤੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣਾਂ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ, ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ, ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ, ਤੇ ਅੰਦੋਲਨ ਤੁਸੀਂ ਜਿੱਤ ਕੇ ਆਇਓ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ। ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ, ਤੁਸੀਂ ਉਸ ਅੰਦੋਲਨ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ, ਤੇ ਅੰਦੋਲਨ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨੀ ਹੈ। ਜਿਹੜਾ ਮੋਦੀ ਕਹਿੰਦਾ ਸੀ ਮੈਂ ਫਕੀਰ ਹਾਂ, ਮੇਰੇ ਕੋਲੇ ਕੱਲਾ ਝੋਲਾ ਹੈ। ਪਰਸੋਂ ਵਾਲੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਪਹਿਲੇ ਸਫ਼ੇ ਤੇ ਖਬਰ ਲੱਗੀ ਹੈ, 2 ਅਰਬ 23 ਕਰੋੜ ਰੁਪਈਆ ਉਹਦੇ ਕੋਲੇ, 2 ਅਰਬ 23 ਕਰੋੜ ਰੁਪਈਆ। ਉਹ ਫਕੀਰਾ, ਮੈਂ ਤੈਨੂੰ ਪੁੱਛਦਾ ਤੇਰੇ ਕੋਲ ਪੈਸੇ ਕਿੱਥੋਂ ਆ ਗਏ? ਦੱਸ। ਤੂੰ ਤਾਂ ਫਕੀਰ ਸੀ, ਤੂੰ ਤਾਂ ਚਾਹ ਕਰਨ ਵਾਲਾ ਬੰਦਾ ਸੀ। ਇਹ ਇਸ ਤਰੀਕੇ ਨਾਲ ਕੰਪਨੀ ਉਹ ਧਨ ਇਕੱਠਾ ਕਰਦੇ ਨੇ। ਤੁਹਾਨੂੰ ਵਧਾਈ ਦਿੰਦਾ, ਖਾਸ ਕਰਕੇ ਕਮੇਟੀ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਮਤਲਬ ਲੰਮੇ ਸਮੇਂ ਤੋਂ ਏਕਤਾ ਰੱਖੀ ਹੈ। ਪਰ ਇੱਕ ਦੁੱਖ ਵੀ ਹੈ, ਸਾਡੇ ਜਿਹੜੇ ਕਮੇਟੀ ਦੇ ਆਗੂ ਨੇ ਉਮਰ ਦੇ ਹਿਸਾਬ ਨਾਲ ਸਾਨੂੰ ਵਿਛੋੜਾ ਵੀ ਦੇ ਰਹੇ ਨੇ, ਉਹ ਵੀ ਸਭ ਵੱਡੀ ਦੁੱਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ, ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਕੁਦਰਤ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ। ਮੈਂ ਉੱਥੇ ਹੀ ਨਾਰਾ ਲਾਤਾ, ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਮਨੀ ਭਾਰਤੀ ਜਨਤਾ ਪਾਰਟੀ ਨੂੰ,
ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਾਣੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ, ਸਾਰੇ ਭਾਰਤ ਦੇ ਵਿੱਚੋਂ ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ। ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਅਰਾ ਦਿੰਦੇ ਆ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ। ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠ ਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ। ਤੇ ਜਿੱਦੇ ਮਨਜੀਤ ਨੇਰ ਹੋਰਿਆਂ ਨੂੰ ਤਿੰਨਾਂ ਨੂੰ ਸਜ਼ਾ ਕਰਨੀ ਤੀ ਜੱਜ ਨੇ। ਫਤਿਹ ਸਿੰਘ ਜੱਜ ਤੀ, ਸਰਦਾਰਾਂ ਦਾ ਮੁੰਡਾ ਤੀ, ਪਤਾ ਸਾਨੂੰ ਲੱਗ ਗਿਆ ਦੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਅਰੇ ਲਾਉਂਗਾ, ਚਾਹੇ ਕੋਸੋ ਤੇ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ। ਮੈਂ ਉੱਥੇ ਹੀ ਨਾਅਰਾ ਲਾਤਾ, ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਅਰੇ ਲੱਗੇ ਜੀ, ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ। ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਾਮਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਾਮਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ। ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ, ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ। ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ, ਸਾਰੇ ਭਾਰਤ ਦੇ ਵਿੱਚੋਂ ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ। ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ
हक जाते ने, इन्हों यही जिहियां गल्लां दा मूँह तोड़मा जवाब देना पऊ। सानू इस गल का पता लगे भी ये डानिया बानिया दी किहड़े तरीके नाल इत्थों दी सरकारां मदद करदियां। सानू एक ध्यान नाल गल रखनी चाहिदी है। अगली गल, किसानों ते मेरिया भैनों बैठियो, 1.5 साल लम्मा संघर्ष लड़िया। संघर्ष हमेशा वास्ते 3-4 चीज़ों नाल जित्तिया जाता हुंदा है। पहला हुंदा लोकां दा इकट्ठ, दूजा हुंदा खुराक, तीजा हुंदा पैसा, चौथा हुंदा लीडरशिप की सियाणप। जे 4 गल्लां ने लोग अंदोलन मतलब जित जाते हैं। असी वड्डियां वड्डियां स्टेजां तो यह गल कही थी सारे लीडरां ने भी घबराओ ना, तुसी हार तैयार रखो, हार तैयार रखो। जित के आगे गलां च पा दिओ ते नहीं साडियां डैड बॉडियां ते पा दिओ। तुहाडे नाल वायदा करिया सी असीं ते दोलन तुसी जित के आए हो। मैं सोनू लड़न वाले लोकां नूं बहुत बड़े बहादुर गिणदा। साडियां भैणां होण, मजदूर होण, किसान होण, तुसी उस दोलन दे विच 3 जिम्मेदारियां निभाईआं। घर की कबीलदारी चलाउणी, जथेबंदी वास्ते फंड इकट्ठा करना ते दोलन दे विच हिस्सा लेना। तुसी बहादुर लोग हो, समा थोड़ा है। मैं एक कोई गल कह के अपनी गल समाप्त करनी है। जेड़ा मोदी कहता जी मैं फकीर हाँ, मेरे कोले कल्ला झोला है। परसों वाले पंजाबी ट्रिब्यून के अखबार के पहले सफे ते खबर लगी है 2 अरब 23 करोड़ रुपया। जो कोले 2 अरब 23 करोड़ रुपया। वो फकीरा मैं तेन पुछदा तेरे को पैसे कित्थों आ गए? दस, तू तो फकीर थी, तू तो चाह करने वाला बंदा थी। ये इस तरीके नाल कंपनी धन इकट्ठा करते हैं। सोनू बधाई दिना, खास करके कमेटी नूं बधाई दिना जिहड़ियां ने मतलब लंबे समय ते एकता रखी है। पर एक दुख भी है, साडे जिहड़े कमेटी के आगू ने उम्र के हिसाब नाल सानूं विछोड़ा भी दे रहे हैं। वो भी सब बड़ी दुख की गल है। वाहिगुरू जी का खालसा, वाहिगुरू जी की फतेह। कहे मैं जेल के नाल अंदर वग जा साथियां दे ते जे जज ने अज सजा करती, मैं ये मुर्दाबाद के नारे लाऊंगा, चाहे कुछ राजी रहो गुस्सा रहो। मेरे बोलते बोलते सुनेहा आ गया भी 20 साल की सजा करती, मैं उत्थे नारा लाता। अज राष्ट्रीय झंडा कहते ने कि कोठियां ते लाउणा है। लोकां नूं भुलेखा भी खबनी भारतीय जनता पार्टी नूं जिहड़ी जच के राष्ट्रीय झंडे तो नफरत करती थी, ਉਹਨੂੰ ਖਾਵਨੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆ 'ਚ ਇੱਕ ਝੰਡਾ ਬਣਿਆ ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ। ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਅਰਾ ਦਿੰਦੇ ਹਾਂ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ। ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ,
ਅਸੀਂ ਲੜਨ ਵਾਲੇ ਲੋਕ ਆ, ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠ ਜੋੜ ਨੇ ਸਾਡੇ ਤਿੰਨ ਸਾਥੀਆਂ ਨੂੰ ਝੂਠਾ ਫਸਾਇਆ ਤੇ ਜਿੱਦਾਂ ਮਨਜੀਤ ਨੇਰ ਹੋਰਿਆਂ ਨੂੰ ਤਿੰਨਾਂ ਨੂੰ ਸਜ਼ਾ ਕਰਨੀ ਸੀ ਜੱਜ ਨੇ। ਫਤਿਹ ਸਿੰਘ ਜੱਜ ਸੀ, ਸਰਦਾਰਾਂ ਦਾ ਮੁੰਡਾ ਸੀ, ਪਤਾ ਸਾਨੂੰ ਲੱਗ ਗਿਆ ਸੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਅਰੇ ਲਾਉਂਗਾ, ਚਾਹੇ ਕੁਛ ਤੇ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਅਰਾ ਲਾਤਾ ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਅਰੇ ਲੱਗੇ ਜੀ, ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ। ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਮਨੀ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਮਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ, ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ, ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ। ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣੋ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ, ਤੇ ਅੰਦੋਲਨ ਤੁਸੀਂ ਜਿੱਤ ਕੇ ਆਏ ਹੋ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ। ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ, ਤੁਸੀਂ ਉਸ ਅੰਦੋਲਨ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ ਤੇ ਅੰਦੋਲਨ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨੀ ਹੈ। ਜਿਹੜਾ ਮੋਦੀ ਕਹਿੰਦਾ ਸੀ ਮੈਂ ਫਕੀਰ ਹਾਂ, ਮੇਰੇ ਕੋਲੇ ਕੱਲਾ ਝੋਲਾ ਹੈ। ਪਰਸੋਂ ਵਾਲੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਪਹਿਲੇ ਸਫ਼ੇ ਤੇ ਖਬਰ ਲੱਗੀ ਹੈ 2 ਅਰਬ 23 ਕਰੋੜ ਰੁਪਈਆ ਉਹਦੇ ਕੋਲੇ 2 ਅਰਬ 23 ਕਰੋੜ ਰੁਪਈਆ। ਉਹ ਫਕੀਰਾ, ਮੈਂ ਤੈਨੂੰ ਪੁੱਛਦਾ ਪੈਸੇ ਕਿੱਥੋਂ ਆ ਗਏ? ਦੱਸ। ਤੂੰ ਤਾਂ ਫਕੀਰ ਸੀ, ਤੂੰ ਤਾਂ ਚਾਹ ਕਰਨ ਵਾਲਾ ਬੰਦਾ ਸੀ। ਇਹ ਇਸ ਤਰੀਕੇ ਨਾਲ ਕੰਪਨੀਆਂ ਧਨ ਇਕੱਠਾ ਕਰਦੇ ਨੇ
ਤੁਹਾਨੂੰ ਵਧਾਈ ਦਿੰਦਾ, ਖਾਸ ਕਰਕੇ ਕਮੇਟੀ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਮਤਲਬ ਲੰਮੇ ਸਮੇਂ ਤੋਂ ਏਕਤਾ ਰੱਖੀ ਹੈ। ਪਰ ਇੱਕ ਦੁੱਖ ਵੀ ਹੈ, ਸਾਡੇ ਜਿਹੜੇ ਕਮੇਟੀ ਦੇ ਆਗੂ ਨੇ ਉਮਰ ਦੇ ਹਿਸਾਬ ਨਾਲ ਸਾਨੂੰ ਵਿਛੋੜਾ ਵੀ ਦੇ ਰਹੇ ਨੇ, ਉਹ ਵੀ ਸਭ ਵੱਡੀ ਦੁੱਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਕੁਦਰਤ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ। ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਬਰ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਰ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ, ਸਾਰੇ ਭਾਰਤ ਦੇ ਵਿੱਚੋਂ ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ, ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ। ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਰਾ ਦਿੰਦੇ ਆ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ। ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ, ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠ ਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ। ਤੇ ਜਿੱਦੇ ਮਨਜੀਤ ਨੇਰ ਹੋਰਿਆਂ ਨੂੰ 3 ਨੂੰ ਸਜ਼ਾ ਕਰਨੀ ਸੀ ਜੱਜ ਨੇ, ਫਤਿਹ ਸਿੰਘ ਜੱਜ ਤੀ, ਸਰਦਾਰਾਂ ਦਾ ਮੁੰਡਾ ਤੀ, ਪਤਾ ਸਾਨੂੰ ਲੱਗ ਗਿਆ ਸੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਕੁਦਰਤ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ, ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਰੇ ਲੱਗੇ ਜੀ, ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ। ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਬਰ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਰ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ। ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ, ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ। ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ।
ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ ਹੈ। 3 ਰੁਪਈਆਂ 'ਚ ਇੱਕ ਝੰਡਾ ਬਣਿਆ ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਇੱਕ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣੋ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ ਤੇ ਅੰਦੋਲਨ ਤੁਸੀਂ ਜਿੱਤ ਕੇ ਆਏ ਹੋ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ। ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ, ਤੁਸੀਂ ਉਸ ਅੰਦੋਲਨ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ ਤੇ ਅੰਦੋਲਨ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨੀ ਹੈ। ਜਿਹੜਾ ਮੋਦੀ ਕਹਿੰਦਾ ਸੀ ਮੈਂ ਫਕੀਰ ਹਾਂ, ਮੇਰੇ ਕੋਲੇ ਕੱਲਾ ਝੋਲਾ ਹੈ। ਪਰਸੋਂ ਵਾਲੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਪਹਿਲੇ ਸਫ਼ੇ ਤੇ ਖਬਰ ਲੱਗੀ ਹੈ 2 ਅਰਬ 23 ਕਰੋੜ ਰੁਪਈਆ ਉਹਦੇ ਕੋਲੇ 2 ਅਰਬ 23 ਕਰੋੜ ਰੁਪਈਆ। ਉਹ ਫਕੀਰਾ, ਮੈਂ ਤੈਨੂੰ ਪੁੱਛਦਾ ਤੇਰੇ ਕੋਲ ਪੈਸੇ ਕਿੱਥੋਂ ਆ ਗਏ? ਦੱਸ, ਤੂੰ ਤਾਂ ਫਕੀਰ ਸੀ, ਤੂੰ ਤਾਂ ਚਾਹ ਕਰਨ ਵਾਲਾ ਬੰਦਾ ਸੀ। ਇਹ ਇਸ ਤਰੀਕੇ ਨਾਲ ਕੰਪਨੀ ਧਨ ਇਕੱਠਾ ਕਰਦੇ ਨੇ। ਤੁਹਾਨੂੰ ਵਧਾਈ ਦਿੰਦਾ, ਖਾਸ ਕਰਕੇ ਕਮੇਟੀ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਮਤਲਬ ਲੰਮੇ ਸਮੇਂ ਤੋਂ ਏਕਤਾ ਰੱਖੀ ਹੈ। ਪਰ ਇੱਕ ਦੁੱਖ ਵੀ ਹੈ, ਸਾਡੇ ਜਿਹੜੇ ਕਮੇਟੀ ਦੇ ਆਗੂ ਨੇ ਉਮਰ ਦੇ ਹਿਸਾਬ ਨਾਲ ਸਾਨੂੰ ਵਿਛੋੜਾ ਵੀ ਦੇ ਰਹੇ ਨੇ। ਉਹ ਵੀ ਸਾਡੀ ਵੱਡੀ ਦੁੱਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਪੁੱਤ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ। ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਬਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਨੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ,
ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਅਰਾ ਦਿੰਦੇ ਹਾਂ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ, ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠ ਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ, ਤੇ ਜਿੱਦੇ ਮਨਜੀਤ ਨੇਰ ਹੋਰਿਆਂ ਨੂੰ ਤਿੰਨਾਂ ਨੂੰ ਸਜ਼ਾ ਕਰਨੀ ਤੀ ਜੱਜ ਨੇ। ਫਤਿਹ ਸਿੰਘ ਜੱਜ ਤੀ, ਸਰਦਾਰਾਂ ਦਾ ਮੁੰਡਾ ਤੀ, ਪਤਾ ਸਾਨੂੰ ਲੱਗ ਗਿਆ ਦੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਅਰੇ ਲਾਉਂਗਾ, ਚਾਹੇ ਕੋਸੋ ਤੇ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਅਰਾ ਲਾਤਾ, ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਅਰੇ ਲੱਗੇ ਜੀ, ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ, ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਮਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਮਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ, ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ, 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ, ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ, ਤੇ ਐਤਕੀ ਝੰਡਾ ਕਿੰਨਾ ਬਣਾਇਆ, 10 ਕਰੋੜ। ਬਣਾਇਆ ਕਾਹਦਾ, ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ, ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ, ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ, ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਇੱਕ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣੋ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ, ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ, ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ, ਤੇ ਅੰਦੋਲਨ ਤੁਸੀਂ ਜਿੱਤ ਕੇ ਆਏ ਹੋ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ। ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ,
ਤੁਸੀਂ ਉਸ ਅੰਦੋਲਨ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। घर की कबीलदारी चलाउणी, जथेबंदी वास्ते फंड इकट्ठा करना ते अंदोलन दे विच हिस्सा लेना। तुसीं बहादुर लोग हो, समा थोड़ा है। मैं एक कोई गल कह के अपनी गल समाप्त करनी है। जेड़ा मोदी कहता जी मैं फकीर हाँ, मेरे कोले कल्ला झोला है। परसों वाले पंजाबी ट्रिब्यून के अखबार के पहले सफ़े ते खबर लगी है 2 अरब 23 करोड़ रुपया। जो कोले 2 अरब 23 करोड़ रुपया। वो फकीरा मैं तेन पुछदा तेरे को पैसे कित्थों आ गए? दस, तू तो फकीर थी, तू तो चाह करने वाला बंदा थी। ये इस तरीके नाल कंपनी धन इकट्ठा करते हैं। सोनू बधाई दिना, खास करके कमेटी नूं बधाई दिना जिहड़ियां ने मतलब लंबे समय तो एकता रखी है। पर एक दुख भी है, साडे जिहड़े कमेटी के आगू ने उम्र के हिसाब नाल सानूं पिछोड़ा भी दे रहे हैं। वो भी सब बड़ी दुख की गल है। वाहिगुरू जी का खालसा, वाहिगुरू जी की फतेह। कहे मैं जेल के नाल अंदर वग जा साथियों दे, ते जे जज ने अज सजा करती, मैं ये मुर्दाबाद के नारे लाऊंगा, चाहे कुछ राजी रहो गुस्सा रहो। मेरे बोलते बोलते सुनेहा आ गया भी 20 साल की सजा करती, मैं उत्थे नारा लाता। अज राष्ट्रीय झंडा कहते ने कि कोठियां ते लाउणा है। लोकां नूं भुलेखा भी खबनी भारतीय जनता पार्टी नूं जिहड़ी जच के राष्ट्रीय झंडे तो नफरत करती थी, उहनूं खबनी किवें प्यार आ गया। लिफाफा बंद हो गया, सारे भारत दे विचों लिफाफा बना के बेच नहीं सकते। उन्हां दा प्लास्टिक बेचण दे मारियां ने 30 करोड़ का गुजरात दीआं कंपनियां नूं 10 करोड़ झंडा बनाउणा, 30 करोड़ का ठेका दिता है। 3 रुपया च एक झंडा बनिया। ते जिहड़े लोकां नूं राशन वास्ते पैसे नहीं, ते उन्हां नूं मल्लो मल्ली 20 रुपया का वो झंडा दिंदे ने। जिवें पहला बूटा से बोल के प्रैस आया, वो जिहदे सिर ते छत नहीं, ते वो झंडा कित्थे लाऊगा? साझी करो। वाहिगुरू जी का खालसा, वाहिगुरू जी की फतेह। ये संघर्ष लड़ते लड़ते अज 25 साल हो गए। जिहड़े बंदियां ने ये घटना वापरी या करी थी, उन्हां दा 85 साल का बुढ़ा पुराने दुश्मनों ने कचहरी च आया मारता। उन्होंने कह भी दिता भी असी मारिया, पर उस लाणे ने, पुलिस ने, सियासी लोगों ने जिहड़ा नारा दिंदे भी ये गठजोड़ आ, साडे 3 आगूआं दा नाम उस कतल ते धरता। मैं हर एक स्टेज तो बोलिया, मैं कहा साडे लड़न दे सूल ने। दुश्मन का सानू बच्चा मिल जे, औरत मिल जे, बजुर्ग मिल जे, असी लड़न वाले लोग हाँ। दुश्मन के तिन्ने ये जिहड़े जे कह दिए व्यक्ति ने उन्होंने घरे छड्ड के आउणे आ। जे असी बदला लवांगे तो असी सामे नूं मारांगे। बिल्कुल मैं हर एक स्टेज तो ये गल कही भी असी ये काम नहीं किया। ये गठजोड़ ने साडे 3 साथियों नूं झूठा फसाया। ते जिद्दे मनजीत नेर होरियां नूं 3 नूं सज़ा करनी थी जज ने। फतेह सिंह जज थी, सरदारां दा मुंडा थी, पता सानू लग गया थी भी सज़ा करूगा। मैं साथियों नूं इक्को ही गल कही, चाहे मैं जेल दे नाल अंदर वग जा साथियों दे, ते जे जज ने अज सज़ा करती, मैं ये मुर्दाबाद के नारे लाऊंगा, चाहे कुछ राजी रहो गुस्सा रहो। मेरे बोलते बोलते सुनेहा आ गया भी 20 साल की सज़ा करती, मैं उत्थे ही नारा लाता, फतेह सिंह जज मुर्दाबाद। सारे नारे लगे जी, कोर्टां नूं चैलेंज किया थी इस गल के बारे। कला सरकारां नूं नहीं, कला गुंडियां नूं नहीं, कला राजनीतिक लोकां नूं नहीं, ये सारे गठजोड़ नूं असीं चैलेंज किया सीगा। फिर भरावो अज राष्ट्रीय झंडा कहंदे ने भी कोठियां ते लाउणा है।
ਲੋਕਾਂ ਨੂੰ ਭੁਲੇਖਾ ਵੀ ਖਮਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਮਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ, ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ, ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ। ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ, ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਇਹ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣੋਂ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ, ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ, ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ, ਤੇ ਅੰਦੋਲਨ ਤੁਸੀਂ ਜਿੱਤ ਕੇ ਆਏ ਹੋ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ। ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ, ਤੁਸੀਂ ਉਸ ਅੰਦੋਲਨ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ, ਤੇ ਅੰਦੋਲਨ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨੀ ਹੈ। ਜਿਹੜਾ ਮੋਦੀ ਕਹਿੰਦਾ ਸੀ ਮੈਂ ਫਕੀਰ ਹਾਂ, ਮੇਰੇ ਕੋਲੇ ਕੱਲਾ ਝੋਲਾ ਹੈ। ਪਰਸੋਂ ਵਾਲੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਪਹਿਲੇ ਸਫ਼ੇ ਤੇ ਖਬਰ ਲੱਗੀ ਹੈ, 2 ਅਰਬ 23 ਕਰੋੜ ਰੁਪਈਆ ਉਹਦੇ ਕੋਲੇ, 2 ਅਰਬ 23 ਕਰੋੜ ਰੁਪਈਆ। ਉਹ ਫਕੀਰਾ, ਮੈਂ ਤੈਨੂੰ ਪੁੱਛਦਾ ਪੈਸੇ ਕਿੱਥੋਂ ਆ ਗਏ? ਦੱਸ। ਤੂੰ ਤਾਂ ਫਕੀਰ ਸੀ, ਤੂੰ ਤਾਂ ਚਾਹ ਕਰਨ ਵਾਲਾ ਬੰਦਾ ਸੀ। ਇਹ ਇਸ ਤਰੀਕੇ ਨਾਲ ਕੰਪਨੀਆਂ ਧਨ ਇਕੱਠਾ ਕਰਦੇ ਨੇ। ਤੁਹਾਨੂੰ ਵਧਾਈ ਦਿੰਦਾ, ਖਾਸ ਕਰਕੇ ਕਮੇਟੀ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਮਤਲਬ ਲੰਮੇ ਸਮੇਂ ਤੋਂ ਏਕਤਾ ਰੱਖੀ ਹੈ। ਪਰ ਇੱਕ ਦੁੱਖ ਵੀ ਹੈ, ਸਾਡੇ ਜਿਹੜੇ ਕਮੇਟੀ ਦੇ ਆਗੂ ਨੇ ਉਮਰ ਦੇ ਹਿਸਾਬ ਨਾਲ ਸਾਨੂੰ ਵਿਛੋੜਾ ਵੀ ਦੇ ਰਹੇ ਨੇ, ਉਹ ਵੀ ਸਭ ਵੱਡੀ ਦੁੱਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ, ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਕੁਛ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ। ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਮਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਮਨੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ।
3 ਰੁਪਈਆਂ 'ਚ ਇੱਕ ਝੰਡਾ ਬਣਿਆ ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ। ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਅਰਾ ਦਿੰਦੇ ਆ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ। ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠ ਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ ਤੇ ਜਿੱਦੇ ਮਨਜੀਤ ਨੇਰ ਹੋਰਿਆਂ ਨੂੰ ਤਿੰਨਾਂ ਨੂੰ ਸਜ਼ਾ ਕਰਨੀ ਸੀ ਜੱਜ ਨੇ। ਫਤਿਹ ਸਿੰਘ ਜੱਜ ਤੀ, ਸਰਦਾਰਾਂ ਦਾ ਮੁੰਡਾ ਤੀ, ਪਤਾ ਸਾਨੂੰ ਲੱਗ ਗਿਆ ਦੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਅਰੇ ਲਾਉਂਗਾ, ਚਾਹੇ ਕੋਸੋ ਤੇ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਅਰਾ ਲਾਤਾ, ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਅਰੇ ਲੱਗੇ ਜੀ, ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ। ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਾਮਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਾਮਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ, ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ, ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ। ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਇਹ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣੋ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ,
ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ ਚਾਰ ਗੱਲਾਂ ਨੇ ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ ਤੇ ਅੰਦੋਲਨ ਤੁਸੀਂ ਜਿੱਤ ਕੇ ਆਏ ਹੋ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ, ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ। ਤੁਸੀਂ ਉਸ ਅੰਦੋਲਨ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ ਤੇ ਅੰਦੋਲਨ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨੀ ਹੈ। ਜਿਹੜਾ ਮੋਦੀ ਕਹਿੰਦਾ ਸੀ ਮੈਂ ਫਕੀਰ ਹਾਂ, ਮੇਰੇ ਕੋਲੇ ਕੱਲਾ ਝੋਲਾ ਹੈ। ਪਰਸੋਂ ਵਾਲੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਪਹਿਲੇ ਸਫ਼ੇ ਤੇ ਖਬਰ ਲੱਗੀ ਹੈ 2 ਅਰਬ 23 ਕਰੋੜ ਰੁਪਈਆ ਉਹਦੇ ਕੋਲੇ, 2 ਅਰਬ 23 ਕਰੋੜ ਰੁਪਈਆ। ਉਹ ਫਕੀਰਾ, ਮੈਂ ਤੈਨੂੰ ਪੁੱਛਦਾ ਤੇਰੇ ਕੋਲ ਪੈਸੇ ਕਿੱਥੋਂ ਆ ਗਏ? ਦੱਸ, ਤੂੰ ਤਾਂ ਫਕੀਰ ਸੀ, ਤੂੰ ਤਾਂ ਚਾਹ ਕਰਨ ਵਾਲਾ ਬੰਦਾ ਸੀ। ਇਹ ਇਸ ਤਰੀਕੇ ਨਾਲ ਕੰਪਨੀ ਧਨ ਇਕੱਠਾ ਕਰਦੇ ਨੇ। ਤੁਹਾਨੂੰ ਵਧਾਈ ਦਿੰਦਾ, ਖਾਸ ਕਰਕੇ ਕਮੇਟੀ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਮਤਲਬ ਲੰਮੇ ਸਮੇਂ ਤੋਂ ਏਕਤਾ ਰੱਖੀ ਹੈ। ਪਰ ਇੱਕ ਦੁੱਖ ਵੀ ਹੈ, ਸਾਡੇ ਜਿਹੜੇ ਕਮੇਟੀ ਦੇ ਆਗੂ ਨੇ ਉਮਰ ਦੇ ਹਿਸਾਬ ਨਾਲ ਸਾਨੂੰ ਵਿਛੋੜਾ ਵੀ ਦੇ ਰਹੇ ਨੇ, ਉਹ ਵੀ ਸਭ ਵੱਡੀ ਦੁੱਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਪੁਲਿਸ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਨਾਰਾ ਲਾਤਾ। ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਬਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਨੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸੇ ਬੋਲ ਕੇ ਪ੍ਰੈਸ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ। ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਰਾ ਦਿੰਦੇ ਆ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ 'ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ। ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠ ਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ। ਤੇ ਜਿੱਦੇ ਮਨਜੀਤ ਨੇਰ ਹੋਰਿਆਂ ਨੂੰ 3 ਨੂੰ ਸਜ਼ਾ ਕਰਨੀ ਸੀ ਜੱਜ ਨੇ। ਫਤਿਹ ਸਿੰਘ ਜੱਜ ਸੀ, ਸਰਦਾਰਾਂ ਦਾ ਮੁੰਡਾ ਸੀ।
ਪਤਾ ਸਾਨੂੰ ਲੱਗ ਗਿਆ ਦੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਅਰੇ ਲਾਉਂਗਾ, ਚਾਹੇ ਕੁਛ ਤੇ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਅਰਾ ਲਾਤਾ, ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਅਰੇ ਲੱਗੇ ਜੀ, ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ, ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਮਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਮਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ, ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ, 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ, ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ। ਤੇ ਐਤਕੀ ਝੰਡਾ ਕਿੰਨਾ ਬਣਾਇਆ, 10 ਕਰੋੜ। ਬਣਾਇਆ ਕਾਹਦਾ, ਪਲਾਸਟਿਕ ਦਾ। ਕਿਉਂ ਬਣਾਇਆ, ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ ਹੈ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ, ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ, ਝੰਡਾ ਕਾਹਦੇ ਲਾਊਗਾ। ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਇੱਕ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣੋ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ, ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ, ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ, ਤੇ ਅੰਦੋਲਨ ਤੁਸੀਂ ਜਿੱਤ ਕੇ ਆਏ ਹੋ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ। ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ, ਤੁਸੀਂ ਉਸ ਅੰਦੋਲਨ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ, ਤੇ ਅੰਦੋਲਨ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨੀ ਹੈ। ਜਿਹੜਾ ਮੋਦੀ ਕਹਿੰਦਾ ਸੀ ਮੈਂ ਫਕੀਰ ਹਾਂ, ਮੇਰੇ ਕੋਲੇ ਕੱਲਾ ਝੋਲਾ ਹੈ। ਪਰਸੋਂ ਵਾਲੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਪਹਿਲੇ ਸਫ਼ੇ ਤੇ ਖਬਰ ਲੱਗੀ ਹੈ, 2 ਅਰਬ 23 ਕਰੋੜ ਰੁਪਈਆ ਉਹਦੇ ਕੋਲੇ, 2 ਅਰਬ 23 ਕਰੋੜ ਰੁਪਈਆ। ਉਹ ਫਕੀਰਾ, ਮੈਂ ਤੈਨੂੰ ਪੁੱਛਦਾ ਤੇਰੇ ਕੋਲ ਪੈਸੇ ਕਿੱਥੋਂ ਆ ਗਏ? ਦੱਸ, ਤੂੰ ਤਾਂ ਫਕੀਰ ਸੀ, ਤੂੰ ਤਾਂ ਚਾਹ ਕਰਨ ਵਾਲਾ ਬੰਦਾ ਸੀ। ਇਹ ਇਸ ਤਰੀਕੇ ਨਾਲ ਕੰਪਨੀਆਂ ਧਨ ਇਕੱਠਾ ਕਰਦੇ ਨੇ। ਤੁਹਾਨੂੰ ਵਧਾਈ ਦਿੰਦਾ, ਖਾਸ ਕਰਕੇ ਕਮੇਟੀ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਮਤਲਬ ਲੰਮੇ ਸਮੇਂ ਤੋਂ ਏਕਤਾ ਰੱਖੀ ਹੈ। ਪਰ ਇੱਕ ਦੁੱਖ ਵੀ ਹੈ, ਸਾਡੇ ਜਿਹੜੇ ਕਮੇਟੀ ਦੇ ਆਗੂ ਨੇ ਉਮਰ ਦੇ ਹਿਸਾਬ ਨਾਲ ਸਾਨੂੰ ਵਿਛੋੜਾ ਵੀ ਦੇ ਰਹੇ ਨੇ, ਉਹ ਵੀ ਸਭ ਵੱਡੀ ਦੁੱਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਅਰੇ ਲਾਉਂਗਾ, ਚਾਹੇ ਕੁਛ ਤੇ ਰਾਜੀ ਰਹੋ ਗੁੱਸਾ ਰਹੋ।
मेरे बोलते बोलते सुनेहा आ गया भी 20 साल की सजा करती। मैं उत्थे ही नारा लाता अज राष्ट्रीय झंडा कहंदे ने भी कोठियां ते लाउणा है। लोकां नूं भुलेखा भी खबनी भारतीय जनता पार्टी नूं जिहड़ी जच के राष्ट्रीय झंडे तो नफरत करती थी ਉਹਨੂੰ ਖਾਵਨੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆ 'ਚ ਇੱਕ ਝੰਡਾ ਬਣਿਆ ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸੇ ਬੋਲ ਕੇ ਪ੍ਰੈਸ ਆਇਆ ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ। ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ ਪੁਲਿਸ ਨੇ ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਰਾ ਦਿੰਦੇ ਆ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ। ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠ ਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ ਤੇ ਜਿੱਦਾਂ ਮਨਜੀਤ ਨੇਰ ਹੋਰਿਆਂ ਨੂੰ ਤਿੰਨਾਂ ਨੂੰ ਸਜ਼ਾ ਕਰਨੀ ਸੀ ਜੱਜ ਨੇ। ਫਤਿਹ ਸਿੰਘ ਜੱਜ ਤੀ, ਸਰਦਾਰਾਂ ਦਾ ਮੁੰਡਾ ਤੀ, ਪਤਾ ਸਾਨੂੰ ਲੱਗ ਗਿਆ ਦੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਅਰੇ ਲਾਉਂਗਾ, ਚਾਹੇ ਕੋਸੋ ਤੇ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ। ਮੈਂ ਉੱਥੇ ਹੀ ਨਾਅਰਾ ਲਾਤਾ, ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਅਰੇ ਲੱਗੇ ਜੀ, ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ। ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਬਨੀ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਜੱਚ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ ਉਹਨੂੰ ਖਬਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ, ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ, ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆ 'ਚ ਇੱਕ ਝੰਡਾ ਬਣਿਆ ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ
ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣਾਂ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ, ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ, ਤੇ ਅੰਦੋਲਨ ਤੁਸੀਂ ਜਿੱਤ ਕੇ ਆਇਓ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ। ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ, ਤੁਸੀਂ ਉਸ ਅੰਦੋਲਨ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ ਤੇ ਅੰਦੋਲਨ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨੀ ਹੈ। ਜਿਹੜਾ ਮੋਦੀ ਕਹਿੰਦਾ ਸੀ ਮੈਂ ਫਕੀਰ ਹਾਂ, ਮੇਰੇ ਕੋਲੇ ਕੱਲਾ ਝੋਲਾ ਹੈ। ਪਰਸੋਂ ਵਾਲੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਪਹਿਲੇ ਸਫ਼ੇ ਤੇ ਖਬਰ ਲੱਗੀ ਹੈ 2 ਅਰਬ 23 ਕਰੋੜ ਰੁਪਈਆ ਉਹਦੇ ਕੋਲੇ, 2 ਅਰਬ 23 ਕਰੋੜ ਰੁਪਈਆ। ਉਹ ਫਕੀਰਾ, ਮੈਂ ਤੈਨੂੰ ਪੁੱਛਦਾ ਤੇਰੇ ਕੋਲ ਪੈਸੇ ਕਿੱਥੋਂ ਆ ਗਏ? ਦੱਸ, ਤੂੰ ਤਾਂ ਫਕੀਰ ਸੀ, ਤੂੰ ਤਾਂ ਚਾਹ ਕਰਨ ਵਾਲਾ ਬੰਦਾ ਸੀ। ਇਹ ਇਸ ਤਰੀਕੇ ਨਾਲ ਕੰਪਨੀ ਉਹ ਧਨ ਇਕੱਠਾ ਕਰਦੇ ਨੇ। ਤੁਹਾਨੂੰ ਵਧਾਈ ਦਿੰਦਾ, ਖਾਸ ਕਰਕੇ ਕਮੇਟੀ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਮਤਲਬ ਲੰਮੇ ਸਮੇਂ ਤੋਂ ਏਕਤਾ ਰੱਖੀ ਹੈ। ਪਰ ਇੱਕ ਦੁੱਖ ਵੀ ਹੈ, ਸਾਡੇ ਜਿਹੜੇ ਕਮੇਟੀ ਦੇ ਆਗੂ ਨੇ ਉਮਰ ਦੇ ਹਿਸਾਬ ਨਾਲ ਸਾਨੂੰ ਵਿਛੋੜਾ ਵੀ ਦੇ ਰਹੇ ਨੇ, ਉਹ ਵੀ ਸਭ ਵੱਡੀ ਦੁੱਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ, ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਕੁਦਰਤ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ। ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਬਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਨੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ, ਸਾਰੇ ਭਾਰਤ ਦੇ ਵਿੱਚੋਂ ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ, ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਰਾ ਦਿੰਦੇ ਆ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ
उस कतल ते धरता। मैं हर एक स्टेज तो बोलिया, मैं कहा साडे लड़न दे सूल ने, दुश्मन का सानू बच्चा मिल जे, औरत मिल जे, बजुर्ग मिल जे, असी लड़न वाले लोग हाँ। दुश्मन दे तिन्ने ये जिहड़े जे कह दिए व्यक्ति ने उन्होंने घरे छड्ड के आउणे आ। जे असी बदला लवांगे तो असी सामे नूं मारांगे। बिल्कुल मैं हर एक स्टेज तो यह गल कही भी असी ये काम नहीं किया। ये गठजोड़ ने साडे 3 साथियों नूं झूठा फसाया ते जिद्दे मनजीत नेर होरियां नूं तिन्नां नूं सज़ा करनी थी जज ने। फतेह सिंह जज ती सरदारां दा मुंडा ती, पता सानूं लग गया दी भी सज़ा करूगा। मैं साथियों नूं इक्को ही गल कही, चाहे मैं जेल दे नाल अंदर वग जा साथियों दे, ते जे जज ने अज सज़ा करती मैं ये मुर्दाबाद के नारे लाऊंगा, चाहे कुछ तो राजी रहो गुस्सा रहो। मेरे बोलते बोलते सुनेहा आ गया भी 20 साल की सज़ा करती, मैं उत्थे ही नारा लाता फतेह सिंह जज मुर्दाबाद। सारे नारे लगे जी, कोर्टां नूं चैलेंज किया सी इस गल दे बारे, कला सरकारां नूं नहीं, कला गुंडियां नूं नहीं, कला राजनीतिक लोकां नूं नहीं, ये सारे गठजोड़ नूं असीं चैलेंज किया सीगा। फिर भरावो अज राष्ट्रीय झंडा कहंदे ने भी कोठियां ते लाउणा है। लोकां नूं भुलेखा भी खमनी भारतीय जनता पार्टी नूं जिहड़ी जच के राष्ट्रीय झंडे तो नफरत करती थी, उन्होंने खमनी किवें प्यार आ गया। उहदा राष्ट्रीय झंडे नाल कोई प्यार नहीं। हजे लड़न वाले लोग उहदा सत्कार करते नेगे राष्ट्रीय झंडे का, पर सरकार पहला झंडा किन्ना छपाउंदी हुंदी, 1.5 करोड़। पहला 1.5 करोड़ छपाउंदी हुंदी कोई भी सरकार ती कपड़े का हुंदा, ते ऐतकी झंडा किन्ना बनाया 10 करोड़। बनाया काहदा प्लास्टिक का। क्यों बनाया? जिहड़ा प्लास्टिक का कारोबार है वो डानी बानी कोले है। लिफाफा बंद हो गया सारे भारत दे विचों, लिफाफा बना के बेच नहीं सकते। उन्हां दा प्लास्टिक बेचण दे मारियां ने 30 करोड़ का गुजरात दियां कंपनियां नूं 10 करोड़ झंडा बनाउणा, 30 करोड़ का ठेका दिता है। 3 रुपया च एक झंडा बनिया, ते जिहड़े लोकां नूं राशन वास्ते पैसे नहीं, ते उन्हां नूं मल्लो मल्ली 20 रुपया का वो झंडा दिंदे ने। जिवें पहला बूटा से बोल के प्रेस च आया, वो जिहदे सिर ते छत नहीं ते वो झंडा कित्थे लाऊगा? झंडा काहते लाऊगा? ये डानियां बानियां दे हक जाते ने। इन्हां नूं इहो जिहियां गल्लां दा मूँह तोड़मा जवाब देना पऊ। सानूं इस गल का पता लगे भी ये डानियां बानियां दी किहड़े तरीके नाल इत्थों दीयां सरकारां मदद करदियां। सानूं इक ध्यान नाल गल रखनी चाहीदी है। अगली गल, किसानों ते मेरिया भैनों बैठियो, 1.5 साल लम्मा संघर्ष लड़िया। संघर्ष हमेशा वास्ते 3-4 चीज़ों नाल जित्तिया जाता हुंदा है। पहला हुंदा लोकां दा इकट्ठ, दूजा हुंदा खुराक, तीजा हुंदा पैसा, चौथा हुंदा लीडरशिप की सियाणप। जे 4 गल्लां ने लोग अंदोलन मतलब जित जाते हैं। असी बड़िया बड़िया स्टेजां तो यह गल कही थी सारे लीडरां ने भी घबराओ ना, तुसी हार तैयार रखो, हार तैयार रखो। जित के आगे गलां च पा दिओ ते नहीं साडियां डैड बॉडियां ते पा दिओ। तुहाडे नाल वायदा करिया सी असीं, ते दोलन तुसी जित के आए हो। मैं सोनू लड़न वाले लोकां नूं बहुत बड़े बहादुर गिणदा। साडियां भैणां होण, मजदूर होण, किसान होण, तुसी उस दोलन दे विच 3 जिम्मेदारियां निभाईआं। घर की कबीलदारी चलाउणी, जथेबंदी वास्ते फंड इकट्ठा करना, ते दोलन दे विच हिस्सा लेना। तुसी बहादुर लोग हो, समा थोड़ा है। मैं इक्को ही गल कह के अपनी गल समाप्त करनी है। जिहड़ा मोदी कहंदा जी मैं फकीर हाँ, मेरे कोले कल्ला झोला है,
परसों वाले पंजाबी ट्रिब्यून के अखबार के पहले सफे ते खबर लगी है 2 अरब 23 करोड़ रुपया जो कोले 2 अरब 23 करोड़ रुपया। वो फकीरा मैं तेन पुछदा तेरे को पैसे कितों आ गए दस, तू तो फकीर थी, तू तो चाह करने वाला बंदा थी। ये इस तरीके कंपनी धन इकट्ठा करते हैं। सोनू बधाई दिना, खास करके कमेटी को बधाई दिना जिहड़ियां ने मतलब लंबे समय तो एकता रखी है। पर एक दुख भी है, साडे जिहड़े कमेटी के आगू ने उम्र के हिसाब नाल सानूं विछोड़ा भी दे रहे हैं, वो भी साडी बड़ी दुख की गल है। वाहिगुरू जी का खालसा, वाहिगुरू जी की फतेह। कहे मैं जेल के नाल अंदर वग जा साथियों दे, ते जे जज ने अज सजा करती मैं ये मुर्दाबाद के नारे लाऊंगा, चाहे कुछ तो राजी रहो गुस्सा रहो। मेरे बोलते बोलते सुनेहा आ गया भी 20 साल की सजा करती, मैं उत्थे ही नारा लाता। अज राष्ट्रीय झंडा कहते ने कि कोठियां ते लाउणा है। लोकां नूं भुलेखा भी खबनी भारतीय जनता पार्टी नूं जिहड़ी जच के राष्ट्रीय झंडे तो नफरत करती थी, ਉਹਨੂੰ ਖਾਵਨੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆ 'ਚ ਇੱਕ ਝੰਡਾ ਬਣਿਆ ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸੇ ਬੋਲ ਕੇ ਪ੍ਰੈਸ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ। ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਰਾ ਦਿੰਦੇ ਹਾਂ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ। ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠ ਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ ਤੇ ਜਿੱਦਾਂ ਮਨਜੀਤ ਨੇਰ ਹੋਰਿਆਂ ਨੂੰ 3 ਨੂੰ ਸਜ਼ਾ ਕਰਨੀ ਤੀ ਜੱਜ ਨੇ। ਫਤਿਹ ਸਿੰਘ ਜੱਜ ਤੀ, ਸਰਦਾਰਾਂ ਦਾ ਮੁੰਡਾ ਤੀ, ਪਤਾ ਸਾਨੂੰ ਲੱਗ ਗਿਆ ਦੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਊਂਗਾ, ਚਾਹੇ ਕੁਛ ਤੇ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ, ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਰੇ ਲੱਗੇ ਜੀ, ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ। ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਬਨੀ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਜੱਚ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ, ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ।
ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ, ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣੋ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ, ਤੇ ਅੰਦੋਲਨ ਤੁਸੀਂ ਜਿੱਤ ਕੇ ਆਏ ਹੋ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ। ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ, ਤੁਸੀਂ ਉਸ ਅੰਦੋਲਨ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ ਤੇ ਅੰਦੋਲਨ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨੀ ਹੈ। ਜਿਹੜਾ ਮੋਦੀ ਕਹਿੰਦਾ ਸੀ ਮੈਂ ਫਕੀਰ ਹਾਂ, ਮੇਰੇ ਕੋਲੇ ਕੱਲਾ ਝੋਲਾ ਹੈ। ਪਰਸੋਂ ਵਾਲੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਪਹਿਲੇ ਸਫ਼ੇ ਤੇ ਖਬਰ ਲੱਗੀ ਹੈ 2 ਅਰਬ 23 ਕਰੋੜ ਰੁਪਈਆ ਉਹਦੇ ਕੋਲੇ 2 ਅਰਬ 23 ਕਰੋੜ ਰੁਪਈਆ। ਉਹ ਫਕੀਰਾ, ਮੈਂ ਤੈਨੂੰ ਪੁੱਛਦਾ ਪੈਸੇ ਕਿੱਥੋਂ ਆ ਗਏ? ਦੱਸ। ਤੂੰ ਤਾਂ ਫਕੀਰ ਸੀ, ਤੂੰ ਤਾਂ ਚਾਹ ਕਰਨ ਵਾਲਾ ਬੰਦਾ ਸੀ। ਇਹ ਇਸ ਤਰੀਕੇ ਨਾਲ ਕੰਪਨੀ ਧਨ ਇਕੱਠਾ ਕਰਦੇ ਨੇ। ਤੁਹਾਨੂੰ ਵਧਾਈ ਦਿੰਦਾ, ਖਾਸ ਕਰਕੇ ਕਮੇਟੀ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਮਤਲਬ ਲੰਮੇ ਸਮੇਂ ਤੋਂ ਏਕਤਾ ਰੱਖੀ ਹੈ। ਪਰ ਇੱਕ ਦੁੱਖ ਵੀ ਹੈ, ਸਾਡੇ ਜਿਹੜੇ ਕਮੇਟੀ ਦੇ ਆਗੂ ਨੇ ਉਮਰ ਦੇ ਹਿਸਾਬ ਨਾਲ ਸਾਨੂੰ ਵਿਛੋੜਾ ਵੀ ਦੇ ਰਹੇ ਨੇ। ਉਹ ਵੀ ਸਭ ਵੱਡੀ ਦੁੱਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ, ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ। ਚਾਹੇ ਕੁਦਰਤ ਰਾਜੀ ਰਹੋ, ਗੁੱਸਾ ਰਹੋ। ਮੇਰੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ। ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਬਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਨੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ?
ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਅਰਾ ਦਿੰਦੇ ਹਾਂ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ। ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠ ਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ। ਤੇ ਜਿੱਦੇ ਮਨਜੀਤ ਨੇਰ ਹੋਰਿਆਂ ਨੂੰ ਤਿੰਨਾਂ ਨੂੰ ਸਜ਼ਾ ਕਰਨੀ ਤੀ ਜੱਜ ਨੇ। ਫਤਿਹ ਸਿੰਘ ਜੱਜ ਤੀ, ਸਰਦਾਰਾਂ ਦਾ ਮੁੰਡਾ ਤੀ, ਪਤਾ ਸਾਨੂੰ ਲੱਗ ਗਿਆ ਦੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਅਰੇ ਲਾਉਂਗਾ, ਚਾਹੇ ਕੋਸੋ ਤੇ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ। ਮੈਂ ਉੱਥੇ ਹੀ ਨਾਅਰਾ ਲਾਤਾ, ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਅਰੇ ਲੱਗੇ ਜੀ, ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ। ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਾਮਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਾਮਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ। ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ, ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ। ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ, ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਇੱਕ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣੋ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ, ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ,
ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ ਤੇ ਦੋਲਣ ਤੁਸੀਂ ਜਿੱਤ ਕੇ ਆਏ ਹੋ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ। ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ, ਤੁਸੀਂ ਉਸ ਦੋਲਣ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ ਤੇ ਦੋਲਣ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨੀ ਹੈ। ਜਿਹੜਾ ਮੋਦੀ ਕਹਿੰਦਾ ਸੀ ਮੈਂ ਫਕੀਰ ਹਾਂ, ਮੇਰੇ ਕੋਲੇ ਕੱਲਾ ਝੋਲਾ ਹੈ। ਪਰਸੋਂ ਵਾਲੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਪਹਿਲੇ ਸਫ਼ੇ ਤੇ ਖਬਰ ਲੱਗੀ ਹੈ 2 ਅਰਬ 23 ਕਰੋੜ ਰੁਪਈਆ ਉਹਦੇ ਕੋਲੇ 2 ਅਰਬ 23 ਕਰੋੜ ਰੁਪਈਆ। ਉਹ ਫਕੀਰਾ, ਮੈਂ ਤੈਨੂੰ ਪੁੱਛਦਾ ਤੇਰੇ ਕੋਲ ਪੈਸੇ ਕਿੱਥੋਂ ਆ ਗਏ? ਦੱਸ। ਤੂੰ ਤਾਂ ਫਕੀਰ ਸੀ, ਤੂੰ ਤਾਂ ਚਾਹ ਕਰਨ ਵਾਲਾ ਬੰਦਾ ਸੀ। ਇਹ ਇਸ ਤਰੀਕੇ ਨਾਲ ਕੰਪਨੀ ਧਨ ਇਕੱਠਾ ਕਰਦੇ ਨੇ। ਤੁਹਾਨੂੰ ਵਧਾਈ ਦਿੰਦਾ, ਖਾਸ ਕਰਕੇ ਕਮੇਟੀ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਮਤਲਬ ਲੰਮੇ ਸਮੇਂ ਤੋਂ ਏਕਤਾ ਰੱਖੀ ਹੈ। ਪਰ ਇੱਕ ਦੁੱਖ ਵੀ ਹੈ, ਸਾਡੇ ਜਿਹੜੇ ਕਮੇਟੀ ਦੇ ਆਗੂ ਨੇ ਉਮਰ ਦੇ ਹਿਸਾਬ ਨਾਲ ਸਾਨੂੰ ਵਿਛੋੜਾ ਵੀ ਦੇ ਰਹੇ ਨੇ। ਉਹ ਵੀ ਸਾਡੀ ਵੱਡੀ ਦੁੱਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ, ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਕੁਦਰਤ ਰਾਜੀ ਰਹੋ, ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ। ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਕਿ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਬਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਨੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ, ਸਾਰੇ ਭਾਰਤ ਦੇ ਵਿੱਚੋਂ ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ, ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ। ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਰਾ ਦਿੰਦੇ ਆ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ। ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ, ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠ ਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ। ਤੇ ਜਿੱਦੇ ਮਨਜੀਤ ਨੇਰ ਹੋਰਿਆਂ ਨੂੰ 3 ਨੂੰ ਸਜ਼ਾ ਕਰਨੀ ਸੀ ਜੱਜ ਨੇ। ਫਤਿਹ ਸਿੰਘ ਜੱਜ ਸੀ, ਸਰਦਾਰਾਂ ਦਾ ਮੁੰਡਾ ਸੀ, ਪਤਾ ਸਾਨੂੰ ਲੱਗ ਗਿਆ ਸੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ, ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਕੁਦਰਤ ਰਾਜੀ ਰਹੋ, ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ।
ਫਤਿਹ ਸਿੰਘ ਜੱਜ ਮੁਰਦਾਬਾਦ ਸਾਰੇ ਨਾਰੇ ਲੱਗੇ ਜੀ। ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ, ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਮਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਮਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ, ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ, ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ, ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ। ਸਾਨੂੰ ਇਹ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣੋ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ, ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਗਏ ਗਲਾਂ 'ਚ ਪਾ ਦਿਓ, ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ, ਤੇ ਅੰਦੋਲਨ ਤੁਸੀਂ ਜਿੱਤ ਕੇ ਆਏ ਹੋ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ। ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ, ਤੁਸੀਂ ਉਸ ਅੰਦੋਲਨ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ, ਤੇ ਅੰਦੋਲਨ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨੀ ਹੈ। ਜਿਹੜਾ ਮੋਦੀ ਕਹਿੰਦਾ ਸੀ ਮੈਂ ਫਕੀਰ ਹਾਂ, ਮੇਰੇ ਕੋਲੇ ਕੱਲਾ ਝੋਲਾ ਹੈ। ਪਰਸੋਂ ਵਾਲੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਪਹਿਲੇ ਸਫ਼ੇ ਤੇ ਖਬਰ ਲੱਗੀ ਹੈ 2 ਅਰਬ 23 ਕਰੋੜ ਰੁਪਈਆ ਉਹਦੇ ਕੋਲੇ 2 ਅਰਬ 23 ਕਰੋੜ ਰੁਪਈਆ। ਉਹ ਫਕੀਰਾ, ਮੈਂ ਤੈਨੂੰ ਪੁੱਛਦਾ ਤੇਰੇ ਕੋਲ ਪੈਸੇ ਕਿੱਥੋਂ ਆ ਗਏ? ਦੱਸ, ਤੂੰ ਤਾਂ ਫਕੀਰ ਸੀ, ਤੂੰ ਤਾਂ ਚਾਹ ਕਰਨ ਵਾਲਾ ਬੰਦਾ ਸੀ। ਇਹ ਇਸ ਤਰੀਕੇ ਨਾਲ ਕੰਪਨੀਆਂ ਧਨ ਇਕੱਠਾ ਕਰਦੇ ਨੇ। ਤੁਹਾਨੂੰ ਵਧਾਈ ਦਿੰਦਾ, ਖਾਸ ਕਰਕੇ ਕਮੇਟੀ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਮਤਲਬ ਲੰਮੇ ਸਮੇਂ ਤੋਂ ਏਕਤਾ ਰੱਖੀ ਹੈ। ਪਰ ਇੱਕ ਦੁੱਖ ਵੀ ਹੈ, ਸਾਡੇ ਜਿਹੜੇ ਕਮੇਟੀ ਦੇ ਆਗੂ ਨੇ ਉਮਰ ਦੇ ਹਿਸਾਬ ਨਾਲ ਸਾਨੂੰ ਵਿਛੋੜਾ ਵੀ ਦੇ ਰਹੇ ਨੇ, ਉਹ ਵੀ ਸਭ ਵੱਡੀ ਦੁੱਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ, ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਕੁਛ ਤੇ ਰਾਜੀ ਰਹੋ, ਗੁੱਸਾ ਰਹੋ। ਮੇਰੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਨਾਰਾ ਲਾਤਾ। ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਕਿ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਮਨੀ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ,
ਉਹਨੂੰ ਖਾਣੀ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ। ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਅਰਾ ਦਿੰਦੇ ਆ ਵੀ ਇਹ ਗੱਠ ਜੋੜ ਆ, ਸਾਡੇ 3 ਆਗੂਆਂ ਦਾ ਨਾਂ ਉਸ ਕਤਲ ਤੇ ਧਰਤਾ। ਮੈਂ ਹਰ ਇੱਕ ਸਟੇਜ ਤੋਂ ਬੋਲਿਆ, ਮੈਂ ਕਿਹਾ ਸਾਡੇ ਲੜਨ ਦੇ ਅਸੂਲ ਨੇ। ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ, ਔਰਤ ਮਿਲ ਜੇ, ਬਜ਼ੁਰਗ ਮਿਲ ਜੇ, ਅਸੀਂ ਲੜਨ ਵਾਲੇ ਲੋਕ ਆ। ਦੁਸ਼ਮਣ ਦੇ ਤਿੰਨੇ ਇਹ ਜਿਹੜੇ ਜੇ ਕਹਿ ਦਈਏ ਵਿਅਕਤੀ ਨੇ ਉਹਨੂੰ ਘਰੇ ਛੱਡ ਕੇ ਆਉਨੇ ਆ। ਜੇ ਅਸੀਂ ਬਦਲਾ ਲਵਾਂਗੇ ਤਾਂ ਅਸੀਂ ਸਾਵੇਂ ਨੂੰ ਮਾਰਾਂਗੇ। ਬਿਲਕੁਲ ਮੈਂ ਹਰ ਇੱਕ ਸਟੇਜ ਤੋਂ ਇਹ ਗੱਲ ਕਹੀ ਵੀ ਅਸੀਂ ਇਹ ਕੰਮ ਨਹੀਂ ਕੀਤਾ। ਇਹ ਗੱਠ ਜੋੜ ਨੇ ਸਾਡੇ 3 ਸਾਥੀਆਂ ਨੂੰ ਝੂਠਾ ਫਸਾਇਆ ਤੇ ਜਿੱਦੇ ਮਨਜੀਤ ਨੇਰ ਹੋਰਿਆਂ ਨੂੰ ਤਿੰਨਾਂ ਨੂੰ ਸਜ਼ਾ ਕਰਨੀ ਤੀ ਜੱਜ ਨੇ। ਫਤਿਹ ਸਿੰਘ ਜੱਜ ਤੀ, ਸਰਦਾਰਾਂ ਦਾ ਮੁੰਡਾ ਤੀ, ਪਤਾ ਸਾਨੂੰ ਲੱਗ ਗਿਆ ਦੀ ਵੀ ਸਜ਼ਾ ਕਰੂਗਾ। ਮੈਂ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ, ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ ਮੈਂ ਇਹਦੇ ਮੁਰਦਾਬਾਦ ਦੇ ਨਾਅਰੇ ਲਾਉਂਗਾ, ਚਾਹੇ ਕੁਛ ਤੇ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਅਰਾ ਲਾਤਾ, ਫਤਿਹ ਸਿੰਘ ਜੱਜ ਮੁਰਦਾਬਾਦ। ਸਾਰੇ ਨਾਅਰੇ ਲੱਗੇ ਜੀ, ਕੋਰਟਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਦੇ ਬਾਰੇ। ਕੱਲਾ ਸਰਕਾਰਾਂ ਨੂੰ ਨਹੀਂ, ਕੱਲਾ ਗੁੰਡਿਆਂ ਨੂੰ ਨਹੀਂ, ਕੱਲਾ ਰਾਜਨੀਤਿਕ ਲੋਕਾਂ ਨੂੰ ਨਹੀਂ, ਇਹ ਸਾਰੇ ਗੱਠ ਜੋੜ ਨੂੰ ਅਸੀਂ ਚੈਲੰਜ ਕੀਤਾ ਸੀਗਾ। ਫਿਰ ਭਰਾਵੋ ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਮਨੀ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਜੱਚ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਮਨੀ ਕਿਵੇਂ ਪਿਆਰ ਆ ਗਿਆ। ਉਹਦਾ ਰਾਸ਼ਟਰੀ ਝੰਡੇ ਨਾਲ ਕੋਈ ਪਿਆਰ ਨਹੀਂ। ਹਜੇ ਲੜਨ ਵਾਲੇ ਲੋਕ ਉਹਦਾ ਸਤਿਕਾਰ ਕਰਦੇ ਨੇਗੇ ਰਾਸ਼ਟਰੀ ਝੰਡੇ ਦਾ, ਪਰ ਸਰਕਾਰ ਪਹਿਲਾਂ ਝੰਡਾ ਕਿੰਨਾ ਛਪਾਉਂਦੀ ਹੁੰਦੀ? 1.5 ਕਰੋੜ। ਪਹਿਲਾਂ ਉਹ 1.5 ਕਰੋੜ ਛਪਾਉਂਦੀ ਹੁੰਦੀ, ਕੋਈ ਵੀ ਸਰਕਾਰ ਦੀ ਕੱਪੜੇ ਦਾ ਹੁੰਦਾ। ਤੇ ਐਤਕੀ ਝੰਡਾ ਕਿੰਨਾ ਬਣਾਇਆ? 10 ਕਰੋੜ। ਬਣਾਇਆ ਕਾਹਦਾ? ਪਲਾਸਟਿਕ ਦਾ। ਕਿਉਂ ਬਣਾਇਆ? ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਡਾਨੀ ਬਾਨੀ ਕੋਲੇ ਹੈ। ਲਿਫਾਫਾ ਬੰਦ ਹੋ ਗਿਆ ਸਾਰੇ ਭਾਰਤ ਦੇ ਵਿੱਚੋਂ, ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸਾਹਿਬ ਬੋਲ ਕੇ ਪ੍ਰੈਸ 'ਚ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਝੰਡਾ ਕਾਹਦੇ ਲਾਊਗਾ? ਇਹ ਡਾਨੀਆਂ ਬਾਨੀਆਂ ਦੇ ਹੱਕ ਜਾਂਦੇ ਨੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਪਊ। ਸਾਨੂੰ ਇਸ ਗੱਲ ਦਾ ਪਤਾ ਲੱਗੇ
ਵੀ ਇਹ ਡਾਨੀਆਂ ਬਾਨੀਆਂ ਦੀ ਕਿਹੜੇ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਮਦਦ ਕਰਦੀਆਂ, ਸਾਨੂੰ ਇਹ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਅਗਲੀ ਗੱਲ, ਕਿਸਾਨੋ ਤੇ ਮੇਰੀਆਂ ਭੈਣੋ ਬੈਠਿਓ, 1.5 ਸਾਲ ਲੰਮਾ ਸੰਘਰਸ਼ ਲੜਿਆ। ਸੰਘਰਸ਼ ਹਮੇਸ਼ਾ ਵਾਸਤੇ 3-4 ਚੀਜ਼ਾਂ ਨਾਲ ਜਿੱਤਿਆ ਜਾਂਦਾ ਹੁੰਦਾ ਹੈ। ਪਹਿਲਾ ਹੁੰਦਾ ਲੋਕਾਂ ਦਾ ਇਕੱਠ, ਦੂਜਾ ਹੁੰਦਾ ਖੁਰਾਕ, ਤੀਜਾ ਹੁੰਦਾ ਪੈਸਾ, ਚੌਥਾ ਹੁੰਦਾ ਲੀਡਰਸ਼ਿਪ ਦੀ ਸਿਆਣਪ। ਜੇ ਇਹ 4 ਗੱਲਾਂ ਨੇ ਲੋਕ ਅੰਦੋਲਨ ਮਤਲਬ ਜਿੱਤ ਜਾਂਦੇ ਨੇ। ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਗੱਲ ਕਹੀ ਸੀ ਸਾਰੇ ਲੀਡਰਾਂ ਨੇ ਵੀ ਘਬਰਾਓ ਨਾ, ਤੁਸੀਂ ਹਾਰ ਤਿਆਰ ਰੱਖੋ, ਹਾਰ ਤਿਆਰ ਰੱਖੋ। ਜਿੱਤ ਕੇ ਆ ਕੇ ਗਲਾਂ 'ਚ ਪਾ ਦਿਓ ਤੇ ਨਹੀਂ ਸਾਡੀਆਂ ਡੈੱਡ ਬੋਡੀਆਂ ਤੇ ਪਾ ਦਿਓ। ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਅਸੀਂ, ਤੇ ਅੰਦੋਲਨ ਤੁਸੀਂ ਜਿੱਤ ਕੇ ਆਏ ਹੋ। ਮੈਂ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਬਹੁਤ ਵੱਡੇ ਬਹਾਦਰ ਗਿਣਦਾ, ਸਾਡੀਆਂ ਭੈਣਾਂ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ। ਤੁਸੀਂ ਉਸ ਅੰਦੋਲਨ ਦੇ ਵਿੱਚ 3 ਜ਼ਿੰਮੇਵਾਰੀਆਂ ਨਿਭਾਈਆਂ। ਘਰ ਦੀ ਕਬੀਲਦਾਰੀ ਚਲਾਉਣੀ, ਜਥੇਬੰਦੀ ਵਾਸਤੇ ਫੰਡ ਇਕੱਠਾ ਕਰਨਾ ਤੇ ਅੰਦੋਲਨ ਦੇ ਵਿੱਚ ਹਿੱਸਾ ਲੈਣਾ। ਤੁਸੀਂ ਬਹਾਦਰ ਲੋਕ ਹੋ, ਸਮਾਂ ਥੋੜਾ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨੀ ਹੈ। ਜਿਹੜਾ ਮੋਦੀ ਕਹਿੰਦਾ ਸੀ ਮੈਂ ਫਕੀਰ ਹਾਂ, ਮੇਰੇ ਕੋਲੇ ਕੱਲਾ ਝੋਲਾ ਹੈ। ਪਰਸੋਂ ਵਾਲੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਪਹਿਲੇ ਸਫ਼ੇ ਤੇ ਖਬਰ ਲੱਗੀ ਹੈ 2 ਅਰਬ 23 ਕਰੋੜ ਰੁਪਈਆ ਉਹਦੇ ਕੋਲੇ, 2 ਅਰਬ 23 ਕਰੋੜ ਰੁਪਈਆ। ਉਹ ਫਕੀਰਾ, ਮੈਂ ਤੈਨੂੰ ਪੁੱਛਦਾ ਤੇਰੇ ਕੋਲ ਪੈਸੇ ਕਿੱਥੋਂ ਆ ਗਏ? ਦੱਸ, ਤੂੰ ਤਾਂ ਫਕੀਰ ਸੀ, ਤੂੰ ਤਾਂ ਚਾਹ ਕਰਨ ਵਾਲਾ ਬੰਦਾ ਸੀ। ਇਹ ਇਸ ਤਰੀਕੇ ਨਾਲ ਕੰਪਨੀ ਧਨ ਇਕੱਠਾ ਕਰਦੇ ਨੇ। ਤੁਹਾਨੂੰ ਵਧਾਈ ਦਿੰਦਾ, ਖਾਸ ਕਰਕੇ ਕਮੇਟੀ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਮਤਲਬ ਲੰਮੇ ਸਮੇਂ ਤੋਂ ਏਕਤਾ ਰੱਖੀ ਹੈ। ਪਰ ਇੱਕ ਦੁੱਖ ਵੀ ਹੈ, ਸਾਡੇ ਜਿਹੜੇ ਕਮੇਟੀ ਦੇ ਆਗੂ ਨੇ ਉਮਰ ਦੇ ਹਿਸਾਬ ਨਾਲ ਸਾਨੂੰ ਵਿਛੋੜਾ ਵੀ ਦੇ ਰਹੇ ਨੇ, ਉਹ ਵੀ ਸਭ ਵੱਡੀ ਦੁੱਖ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਹੇ ਮੈਂ ਜੇਲ੍ਹ ਦੇ ਨਾਲ ਅੰਦਰ ਵਗ ਜਾ ਸਾਥੀਆਂ ਦੇ, ਤੇ ਜੇ ਜੱਜ ਨੇ ਅੱਜ ਸਜ਼ਾ ਕਰਤੀ, ਮੈਂ ਇਹਦੇ ਮੁਰਦਾਬਾਦ ਦੇ ਨਾਰੇ ਲਾਉਂਗਾ, ਚਾਹੇ ਕੁਦਰਤ ਰਾਜੀ ਰਹੋ ਗੁੱਸਾ ਰਹੋ। ਮੇਰੇ ਬੋਲਦੇ ਬੋਲਦੇ ਸੁਨੇਹਾ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ, ਮੈਂ ਉੱਥੇ ਹੀ ਨਾਰਾ ਲਾਤਾ। ਅੱਜ ਰਾਸ਼ਟਰੀ ਝੰਡਾ ਕਹਿੰਦੇ ਨੇ ਵੀ ਕੋਠਿਆਂ ਤੇ ਲਾਉਣਾ ਹੈ। ਲੋਕਾਂ ਨੂੰ ਭੁਲੇਖਾ ਵੀ ਖਬਰ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਜੱਜ ਕੇ ਰਾਸ਼ਟਰੀ ਝੰਡੇ ਤੋਂ ਨਫ਼ਰਤ ਕਰਦੀ ਸੀ, ਉਹਨੂੰ ਖਬਰ ਕਿਵੇਂ ਪਿਆਰ ਆ ਗਿਆ। ਲਿਫਾਫਾ ਬੰਦ ਹੋ ਗਿਆ, ਸਾਰੇ ਭਾਰਤ ਦੇ ਵਿੱਚੋਂ ਲਿਫਾਫਾ ਬਣਾ ਕੇ ਵੇਚ ਨਹੀਂ ਸਕਦੇ। ਉਹਨਾਂ ਦਾ ਪਲਾਸਟਿਕ ਵੇਚਣ ਦੇ ਮਾਰਿਆਂ ਨੇ 30 ਕਰੋੜ ਦਾ ਗੁਜਰਾਤ ਦੀਆਂ ਕੰਪਨੀਆਂ ਨੂੰ 10 ਕਰੋੜ ਝੰਡਾ ਬਣਾਉਣਾ, 30 ਕਰੋੜ ਦਾ ਠੇਕਾ ਦਿੱਤਾ। 3 ਰੁਪਈਆਂ 'ਚ ਇੱਕ ਝੰਡਾ ਬਣਿਆ। ਤੇ ਜਿਹੜੇ ਲੋਕਾਂ ਨੂੰ ਰਾਸ਼ਨ ਵਾਸਤੇ ਪੈਸੇ ਨਹੀਂ, ਤੇ ਉਹਨਾਂ ਨੂੰ ਮੱਲੋ ਮੱਲੀ 20 ਰੁਪਈਆਂ ਦਾ ਉਹ ਝੰਡਾ ਦਿੰਦੇ ਨੇ। ਜਿਵੇਂ ਪਹਿਲਾਂ ਬੂਟਾ ਸੇ ਬੋਲ ਕੇ ਪ੍ਰੈਸ ਆਇਆ, ਉਹ ਜਿਹਦੇ ਸਿਰ ਤੇ ਛੱਤ ਨਹੀਂ ਤੇ ਉਹ ਝੰਡਾ ਕਿੱਥੇ ਲਾਊਗਾ? ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਘਰਸ਼ ਲੜਦੇ ਲੜਦੇ ਅੱਜ 25 ਸਾਲ ਹੋ ਗਏ। ਜਿਹੜੇ ਬੰਦਿਆਂ ਨੇ ਇਹ ਘਟਨਾ ਵਾਪਰੀ ਜਾਂ ਕਰੀ ਤੀ, ਉਹਨਾਂ ਦਾ 85 ਸਾਲ ਦਾ ਬੁੜਾ ਪੁਰਾਣੇ ਦੁਸ਼ਮਣਾਂ ਨੇ ਕਚਹਿਰੀ 'ਚ ਆਇਆ ਮਾਰਤਾ। ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਮਾਰਿਆ, ਪਰ ਉਸ ਲਾਣੇ ਨੇ, ਪੁਲਿਸ ਨੇ, ਸਿਆਸੀ ਲੋਕਾਂ ਨੇ ਜਿਹੜਾ ਅਸੀਂ ਨਾਅਰਾ ਦਿੰਦੇ ਵੀ ਇਹ ਗੱਠ ਜੋੜ ਆ, ਇਹ ਦਾ ਨਾਂ ਉਸ